ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GL ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਭਾਜਪਾ ਦੀ ਰਾਜਨੀਤੀ ਤੋਂ। ਯੂਪੀ ਭਾਜਪਾ ਦੇ ਵਿੱਚ ਕਹਿੰਦੇ ਭਾਰੀ ਹਲਚਲ ਹੈ। ਮੇਰੇ ਖਿਆਲ ਦੇ ਨਾਲ ਲੋਕ ਸਭਾ ਚੋਣਾਂ ਤੇ ਉਸ ਤੋਂ ਬਾਅਦ ਆ ਜ਼ਿਮਨੀ ਚੋਣਾਂ ਦੇ ਵਿੱਚ ਜਿਹੜੀ ਗੱਲਬਾਤ ਵਾਪਰੀ ਹੈ ਇਹ ਕੋਈ ਬਹੁਤ ਹੀ ਚੰਗੀ ਨਹੀਂ ਭਾਜਪਾ ਦੀ ਪੋਲਿਟਿਕਸ ਦੇ ਨਜ਼ਰੀਏ ਤੋਂ ਵੇਖੀਏ ਤਾਂ। ਜੀ ਬਿਲਕੁਲ, ਹਾਲੇ ਯੂਪੀ ਦੇ ਵਿੱਚ 10 ਜ਼ਿਮਨੀ ਚੋਣਾਂ ਹੋਣੀਆਂ ਬਾਕੀ ਆ। ਉਹਦੇ ਵਿੱਚ ਭਾਜਪਾ ਕੋਈ 2-3 ਲੈ ਜਾਵੇ ਤੇ ਬੜੀ ਵੱਡੀ ਗੱਲ ਆ। ਅੱਛਾ, ਇਹ ਹਾਲਾਤ ਹੁਣ ਤੋਂ ਹੀ ਹਾਂਜੀ ਲੱਛਣ ਇਹੋ ਜਿਹੇ ਨੇ। ਪਰ ਅੱਜ ਪ੍ਰਵੀਨ ਜੀ ਕਾਫੀ ਵੱਡਾ ਘਟਨਾਕ੍ਰਮ ਚੱਲਿਆ ਹੈ ਜੀ। 6 ਵਜੇ ਯੋਗੀ ਸਾਹਿਬ ਰਾਜਪਾਲ ਨੂੰ ਮਿਲ ਕੇ ਆਏ। ਰਾਜਪਾਲ ਇੱਥੇ ਬੀਬੀ ਆਨੰਦੀਬੇਨ ਪਟੇਲ ਆ, ਤੁਹਾਨੂੰ ਪਤਾ ਗੁਜਰਾਤ ਦੇ ਚੀਫ ਮਿਨਿਸਟਰ ਰਹਿ ਚੁੱਕੇ ਆ। ਹਾਲਾਂਕਿ ਇਸ ਨੂੰ ਇੱਕ ਰਸਮੀ ਮੁਲਾਕਾਤ ਦੱਸਿਆ ਜਾ ਰਿਹਾ ਵਾ, ਪਰ ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਯਾਨੀ ਦੋ ਗੁਜਰਾਤੀ ਮਹਾਰਥੀ ਉਹ ਘੰਟਾ ਡੇਢ ਘੰਟਾ ਮੀਟਿੰਗ ਕਰਦੇ ਆ। ਫਿਰ ਇਸ ਤੋਂ ਇਲਾਵਾ ਯੋਗੀ ਸਾਹਿਬ ਕਹਿ ਲਓ ਕਿ ਕਾਵੜ ਯਾਤਰਾ ਤੋਂ ਪਹਿਲਾਂ ਇੱਕ ਸਮੀਖਿਆ ਮੀਟਿੰਗ ਕਰਦੇ ਆ। ਪਰ ਉਸ ਤੋਂ ਪਹਿਲਾਂ ਅਮਿਤ ਸ਼ਾਹ ਦੇ ਨਾਲ ਮਿਲਣ ਭੁਪਿੰਦਰ ਚੌਧਰੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਯੂਪੀ ਦੇ ਪ੍ਰਧਾਨ ਆ ਉਹ ਚਲੇ ਜਾਂਦੇ ਆ। ਜੀ ਤੁਸੀਂ ਵੇਖੋ ਨਾ ਕੀ ਕੁਝ ਚੱਲ ਰਿਹਾ ਹੈ। ਤੇ ਕਹਾਣੀ ਇਹ ਆ ਕਿ ਕੇਸ਼ਵ ਪ੍ਰਸਾਦ ਮੌਰਿਆ ਜਿਹੜਾ ਕਿ ਸਿੱਧੇ ਤੌਰ ਤੇ ਅਮਿਤ ਸ਼ਾਹ ਦਾ ਬੰਦਾ ਹੈ, ਜਿਹੜਾ 17 ਦੇ ਵਿੱਚ ਪਾਰਟੀ ਨੂੰ ਜਿਤਾ ਕੇ ਲਿਆਇਆ ਸੀ ਤੇ ਬਾਬਾ ਬਲਡੋਜ਼ਰ RSS ਦੇ ਆਸ਼ੀਰਵਾਦ ਨਾਲ ਮੁੱਖ ਮੰਤਰੀ ਬਣ ਗਿਆ। ਅਮਿਤ ਸ਼ਾਹ ਨੇ ਇਸ ਨੂੰ ਥਾਪੀ ਦੇ ਕੇ ਰੱਖਿਆ, ਉਪ ਮੁੱਖ ਮੰਤਰੀ ਬਣਾਇਆ। ਪਰ ਕੇਸ਼ਵ ਪ੍ਰਸਾਦ ਮੌਰਿਆ 22 ਵਾਲਾ ਇਲੈਕਸ਼ਨ ਹਾਰ ਗਿਆ ਸੀ ਤੇ ਉਸਨੇ ਹਾਰ ਦਾ ਸਿੱਧਾ ਠਿਕਰਾ ਭੰਨਿਆ ਸਰਕਾਰ ਤੇ। ਹੁਣ ਜਿਹੜੀ 24 ਵਾਲੀ ਹਾਰ ਆ ਇਹਦੇ ਵਿੱਚ ਵੀ ਕੇਸ਼ਵ ਪ੍ਰਸਾਦ ਮੌਰਿਆ ਜਿਹੜਾ ਉਹ ਸਿੱਧੇ ਤੌਰ ਤੇ ਇਹੋ ਦੋਸ਼ ਲਾ ਰਿਹਾ ਹੈ ਕਿ ਸਰਕਾਰ ਦੇ ਕੰਮਕਾਰ ਤੋਂ ਹੀ ਸਾਨੂੰ ਹਾਰ ਮਿਲੀ ਹੈ, ਸ਼ਿਕਸਤ ਮਿਲੀ ਹੈ। ਪਰ ਜਿਹੜੇ ਸਿਆਸੀ ਪੰਡਤ ਆ ਉਹ ਕਹਿੰਦੇ ਉਹ ਜਿਵੇਂ ਗਾਣਾ ਸੀ, ਤੂੰ ਨਹੀਂ ਬੋਲਦੀ ਤੇਰੇ ਚ ਕੋਈ ਹੋਰ ਬੋਲਦਾ। ਵੀ ਇੱਥੇ ਕੇਸ਼ਵ ਪ੍ਰਸਾਦ ਮੌਰਿਆ ਜੇ ਬਾਬਾ ਨਾਲ ਮੱਥਾ ਲਾ ਰਿਹਾ ਹੈ ਤਾਂ ਉਹਦੇ ਪਿੱਛੇ ਗੁਜਰਾਤ ਲੌਬੀ ਆ, ਇਹ ਦੱਬ ਕੇ ਇਸ ਕਰਕੇ ਖੇਡ ਰਹੇ ਆ। ਸੋ ਇਹ ਸਾਰਾ ਕੁਝ ਜਿਹੜਾ ਹੈ ਜੋੜ ਕੇ ਵੇਖਿਆ ਜਾ ਸਕਦਾ ਹੈ। ਜਿਵੇਂ ਦੁਰਗਾ ਪ੍ਰਸਾਦ ਜਿਹੜੇ ਕਿ ਚੀਫ ਸੈਕਟਰੀ ਸਨ ਯੂਪੀ ਵਾਲੇ, ਉਹਨਾਂ ਦੀ ਐਕਸਟੈਂਸ਼ਨ ਬੰਦ ਕਰ ਦਿੱਤੀ ਗਈ। MLC ਜਿਹੜੇ ਜਤਿਨ ਪ੍ਰਸਾਦ MP ਬਣੇ ਉਹਨਾਂ ਦੀ ਜਗ੍ਹਾ ਇੱਕ MLC ਦੀ ਸੀਟ ਖਾਲੀ ਹੋਈ ਆ। ਹੋ ਸਕਦਾ ਹੈ ਕਿਸੇ ਨੂੰ ਉਧਰੋਂ MLC ਜਿਤਾ ਕੇ ਚਾਹੇ ਤੇ ਮੁੱਖ ਮੰਤਰੀ ਲਾ ਦਿੱਤਾ ਜਾਵੇ। ਪਰ ਘੱਟੋ ਘੱਟ ਮੇਰਾ ਮੰਨਣਾ ਹੈ ਕਿ ਯੋਗੀ ਆਦਿੱਤਿਆਨਾਥ ਜੇ ਰਹਿ ਵੀ ਜਾਂਦੇ ਆ, ਸੰਘ ਜਾਂ ਭਾਜਪਾ ਦੀ ਗੁਜਰਾਤ ਲੌਬੀ ਡਰ ਜਾਂਦੀ ਆ, ਕਿਉਂਕਿ ਯੋਗੀ ਨਹੀਂ ਤਾਂ ਹੋਰ ਕੌਣ। ਤੇ ਜੇ ਯੋਗੀ ਨਹੀਂ ਤਾਂ ਫਿਰ ਯੋਗੀ ਦਾ ਕਹਿ ਲਓ ਕਿ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਅਦਲੇ ਦਾ ਬਦਲਾ ਉਹ ਜਿਹੜਾ ਹੋਏਗਾ ਪ੍ਰਤੀਕਾਰ ਉਹ ਕਿਸ ਤਰ੍ਹਾਂ ਦਾ ਹੋਏਗਾ ਤੁਹਾਨੂੰ ਪਤਾ ਹੀ ਹੈ। ਇਹ ਬਹੁਤ ਗੁੱਸੇਖੋਰ ਲੀਡਰ ਆ, ਬਹੁਤ ਗੁੱਸੇਖੋਰ ਹੈ ਕਿ ਉਸ ਤੋਂ ਬਾਅਦ ਜਿਹੜਾ ਤੂਫਾਨ ਉੱਠੇਗਾ ਯੋਗੀ ਦੇ ਸਮਰਥਨ ਦੇ ਵਿੱਚ
ਉਹਨੂੰ ਕੌਣ ਚੱਲੇਗਾ? ਪਰ ਘੱਟੋ ਘੱਟ ਇਹ ਯਤਨ ਰਹੇਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ MLC, ਹਾਲਾਂਕਿ ਮੈਂ ਬਹੁਤ ਪਹਿਲਾਂ ਦੀਆਂ ਗੱਲਾਂ ਕਰ ਰਿਹਾ, ਪਰ ਲੱਗਦਾ ਇਹੋ ਆ ਕਿ ਜੇ ਮੰਨ ਲਓ ਇਹ ਤੂਫਾਨ ਇੰਨਾ ਵੱਡਾ ਹੋਣ ਤੋਂ ਡਰਦੇ ਕੋਈ ਆਪਣਾ ਪੈਂਤੜਾ ਬਦਲਦੇ ਵੀ ਆ ਤਾਂ ਘੱਟੋ ਘੱਟ ਚੀਫ ਮਿਨਿਸਟਰ ਜਿਹੜੇ ਆ ਉਹਨਾਂ ਦੇ ਕੋਲ ਹੋਮ ਚਲਾ ਜਾਏਗਾ। ਹੋਮ ਮਤਲਬ ਘਰ ਨਹੀਂ, ਹੋਮ ਮਿਨਿਸਟਰੀ ਤਾਂ ਘੱਟੋ ਘੱਟ ਜਿਹੜੀ ਉਹ ਕਿਸੇ ਨਾ ਕਿਸੇ ਨੂੰ ਦੇਣਗੇ, ਤਾਂ ਕਿ ਬਾਬਾ ਸਿਰਫ ਤੇ ਸਿਰਫ ਇੱਕ ਮਖੌਟਾ ਜਿਹਾ ਮੁੱਖ ਮੰਤਰੀ ਬਣ ਕੇ ਰਹਿ ਜਾਵੇ। ਸੋ ਇਹ ਉੱਥੋਂ ਦੀ ਖੇਡ ਆ, ਕਿਉਂਕਿ ਜੋ ਯੋਗੀ ਧੜਾ ਉਹ ਕਹਿੰਦੇ ਆ ਕਿ ਸਾਰਾ ਕੁਝ ਤੇ ਅਮਿਤ ਸ਼ਾਹ ਹੋਰਾਂ ਨੇ ਕੀਤਾ, ਅਸੀਂ ਕੀ ਕਰੀਏ? ਉਲਟਾ ਤੁਸੀਂ ਆਪਣੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਜਗ੍ਹਾ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਬਾਬੇ ਦੇ ਸਿਰ ਭੰਨ ਰਹੇ। ਤਾਂ ਮਤਲਬ ਇੱਥੇ ਜੇ ਕਹਾਣੀ ਖਲੋਤੀ ਆ, ਯੂਪੀ ਦੇ ਵਿੱਚ ਉਦਾਂ ਰੱਜ ਕੇ ਇਹਨਾਂ ਦਾ ਝਗੜਾ ਚੱਲਦਾ ਪਿਆ, ਦੱਬ ਕੇ ਝਗੜਾ ਚੱਲਦਾ ਪਿਆ। ਤਾਂ ਮੈਂ ਕਿਹਾ, ਹਾਲਾਂਕਿ ਬਹੁਤ ਅਗਾਂਹ ਦੀ ਪ੍ਰੈਡਿਕਸ਼ਨ ਕਰ ਦਿੱਤੀ ਹੈ ਮੈਂ ਤਾਂ ਹੀ ਕਿਹਾ ਕਿ 2-3 ਵੀ ਲੈ ਜਾਣ 10 ਚੋਂ ਤੇ ਬਹੁਤ ਹੋਏਗਾ, ਜਿਸ ਤਰ੍ਹਾਂ ਦੇ ਮੌਜੂਦਾ ਹਾਲਾਤ ਨੇ। ਹਾਲਾਂਕਿ 3-4 ਮਹੀਨਿਆਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਉਹ ਮੈਂ ਨਹੀਂ ਕਹਿ ਸਕਦਾ, ਉਹ ਗੱਲ ਬਾਅਦ ਦੀ ਆ। ਪਰ ਮੌਜੂਦਾ ਜੋ ਉੱਥੇ ਦਾ ਸਿਨੈਰੀਓ ਹੈ, ਉੱਥੇ ਦਾ ਦ੍ਰਿਸ਼ਟਾਂਤ ਹੈ, ਮੈਂ ਉਹਦੇ ਮੱਦੇ ਨਜ਼ਰ ਗੱਲ ਕੀਤੀ ਆ। ਸੋ ਭਾਰੀ ਹਲਚਲ ਆ। ਯੋਗੀ ਸਾਹਿਬ ਕੁਝ ਮਿੰਟ ਪਹਿਲਾਂ ਰਾਜ ਭਵਨ ਤੋਂ ਨਿਕਲ ਆਏ ਆ, ਪਰ ਅੰਦਾਜ਼ੇ ਬਹੁਤ ਨੇ, ਸੰਭਾਵਨਾਵਾਂ ਬਹੁਤ ਨੇ। ਕੱਲ ਦੇ ਦਿਨ ਕਲੀਅਰ ਹੋ ਜਾਏਗਾ ਸੰਸਾਰ ਨੂੰ ਕਿ ਕੀ ਵਾਪਰਦਾ ਹੈ। ਕੋਈ ਕਹਿੰਦੇ ਕਿ ਯੋਗੀ ਦੇ ਦਿਨ ਪੁੱਗ ਗਏ, ਵੈਸੇ ਅੰਦਾਜ਼ਾ ਪਹਿਲਾਂ ਹੀ ਸੀ, ਤੇ ਕੁਝ ਕਹਿੰਦੇ ਆ ਯੋਗੀ ਨੂੰ ਜੇ ਪਾਸੇ ਕਰਨਗੇ ਤਾਂ ਸਮਝ ਲਓ ਇਹ ਵੀ ਨਿਬੜ ਜਾਣਗੇ। ਜੀ ਇਹੀ ਮਿੰਟੂ ਜੀ ਕਾਰਨ ਕੋਈ ਨਾ ਕੋਈ ਖਾਸ ਤਾਂ ਹੈਗੇ ਆ, ਨਹੀਂ ਤਾਂ 62 ਸੀਟਾਂ ਜਿੱਤਣ ਵਾਲੀ ਭਾਜਪਾ ਕਦੇ ਯੂਪੀ ਦੇ ਵਿੱਚੋਂ 33 ਤੇ ਆ ਗਈ ਹੈ, ਤੇ ਜਿੱਥੇ ਸਭ ਤੋਂ ਵੱਧ ਜ਼ੋਰ ਲੱਗਿਆ ਸੀ ਅਯੁੱਧਿਆ ਵਾਲੀ ਸੀਟ ਉਹ ਵੀ ਹਾਰ ਗਏ ਆ। ਸੋ ਅੰਦਰੂਨੀ ਪੋਲਿਟਿਕਸ ਬਾਹਰੋਂ ਆਪਾਂ ਨੂੰ ਜੋ ਮਰਜ਼ੀ, ਕਿਉਂਕਿ ਆਪਾਂ ਕਿਹੜਾ ਉੱਥੋਂ ਦੇ ਵਸਨੀਕ ਆ, ਪਰ ਅੰਦਰੂਨੀ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਯੂਪੀ ਦੇ ਵਿੱਚ। ਨਹੀਂ ਦੇਖੋ, ਉਹਦੇ ਚ ਨਾ ਅੰਦਰੂਨੀ ਪੋਲਿਟਿਕਸ ਤਾਂ ਹੈਗੀ ਸੀ, ਦਿੱਲੀ ਵਰਸਸ ਸਥਾਨਕ। ਜਦੋਂ ਦਿੱਲੀ ਵਰਸਸ ਸਥਾਨਕ ਬਣ ਜਾਂਦਾ ਹੈ ਨਾ, ਤਾਂ ਉਹ ਇੰਟਰਨਲ ਪੋਲਿਟਿਕਸ ਤੇ ਹੈਗੀ। ਪਰ ਉਹਦੇ ਨਾਲ ਕਹਿ ਲੋ ਕਿ ਸਿਰ ਮਨਾਉਂਦਿਆਂ ਗੜੇ ਜਿਹੜੇ ਪਏ ਉਹ ਇਸ ਗੱਲੋਂ ਪਏ ਕਿ ਜਿੱਦਾਂ ਮੁਸਲਮ, ਪਛੜਿਆ ਵਰਗ ਤੇ SC, ਅਤੀ ਪਛੜੇ ਤੇ SC ਵਰਗ, ਉਹ ਸਾਰਾ ਗੁੱਛਾ ਬਣ ਕੇ ਸਪਾ ਨੂੰ ਭੁਗਤ ਗਿਆ, ਯਾਨੀ ਇੰਡੀਆ ਗੱਠਜੋੜ ਨੂੰ। ਤਾਂ ਮਤਲਬ ਕਿ ਇਹ ਦੋ ਚੀਜ਼ਾਂ ਬਿਲਕੁਲ ਤੁਸੀਂ ਦਰੁਸਤ ਫਰਮਾ ਰਹੇ ਹੋ ਕਿ ਇੰਟਰਨਲ ਪੋਲਿਟਿਕਸ ਦੇ ਵਿੱਚ ਜਿਹੜਾ ਵਿਗਾੜ ਹੁੰਦਾ ਉਹ ਕਦੇ ਬਹੁਤ ਵੱਡਾ ਝਟਕਾ ਦੇ ਜਾਂਦਾ। ਪਰ ਇਸ ਦੇ ਨਾਲ ਮੈਂ ਜਿਵੇਂ ਕਿਹਾ ਕਿ ਇਹਦੇ ਸਮਾਨਾਂਤਰ ਇੱਕ ਝਟਕਾ ਇਹ ਸੀ ਕਿ ਬਹੁਤ ਵੱਡਾ ਵੋਟ ਬੈਂਕ ਜਿਹੜਾ ਸੀ ਉਹ ਸਮਾਜਵਾਦੀ ਪਾਰਟੀ ਦੇ ਹੱਕ 'ਚ ਭੁਗਤ ਗਿਆ, ਤਾਂ ਹੀ ਇਹਨਾਂ ਦਾ ਮੀਟਰ ਡਾਊਨ ਹੋ ਗਿਆ। ਜੀ, ਤੇ ਮਿੰਟੂ ਜੀ ਹਰਿਆਣੇ ਵੱਲ ਨੂੰ ਆਈਏ ਤੇ ਕਿਸਾਨਾਂ ਤੇ ਫੇਰ ਸਖਤਾਈ ਕਰਤੀ ਹਰਿਆਣਾ ਸਰਕਾਰ ਨੇ ਜੀ। ਦੇਖੋ, ਆਪਾਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰਦੇ ਰਹੇ ਹਾਂ ਕਿ ਜਦੋਂ ਤੱਕ ਭਾਜਪਾ ਸਰਕਾਰ ਹੈ ਉੱਥੇ ਉਹਨਾਂ ਨੇ ਸੇਫ ਪੈਸੇਜ ਇਹਨਾਂ ਨੂੰ ਨਹੀਂ ਦੇਣਾ। ਕੋਈ ਨਾ ਕੋਈ ਅੜਿੱਕਾ, ਕੋਈ ਨਾ ਕੋਈ ਅੜਚਨ ਇਹ ਡਾਉਣਗੇ। ਅੱਜ 10 ਘੰਟੇ ਤਕਰੀਬਨ ਕਹਿ ਲਓ ਕਿ ਸੜਕਾਂ ਤੇ ਉੱਥੇ ਰੱਜ ਕੇ ਬਈ ਰੱਪਾ ਰਿਹਾ, ਰੌਲਾ ਰਿਹਾ। ਉਹਦਾ ਕਾਰਨ ਇਹ ਆ ਕਿ ਰਾਤ, ਵੈਸੇ ਇਹ ਵੀ ਇੱਕ ਨਾਟਕੀ ਰਿਹਾਈ ਸੀ ਕਿ ਨਵਦੀਪ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਕੋਈ 1-1:30 ਵਜੇ ਦਾ ਟਾਈਮ ਦੱਸਦਾ, ਕੋਈ 10-11 ਦਾ ਟਾਈਮ ਦੱਸਦਾ, ਪਰ ਜਿਹੜੇ ਜੇਲ੍ਹੀ ਰਹੇ ਆ ਉਹਨਾਂ ਨੂੰ ਪਤਾ ਕਿ 10 ਹੋਵੇ 1 ਹੋਵੇ, ਇਹ ਰਿਹਾਈ ਦਾ ਟਾਈਮ ਆਪਣੇ ਆਪ ਦੇ ਵਿੱਚ ਬੜਾ ਨਾਟਕੀ ਆ। ਦੂਜੀ ਚੀਜ਼ ਕਿ ਉਸ ਤੋਂ ਬਾਅਦ 2 ਕਿਸਾਨਾਂ ਨੇ ਪ੍ਰੋਗਰਾਮ ਦਿੱਤਾ ਸੀਗਾ ਅੱਜ ਦਾ ਅੰਬਾਲਾ ਦੇ SP ਦਫ਼ਤਰ ਦੇ ਘਰਾਓ ਦਾ, ਤਾਂ ਉਹਦੇ ਵਿੱਚ ਇਹਨਾਂ ਨੇ ਬਦਲਾਅ ਕਰ ਦਿੱਤਾ। ਇਹ ਕਹਿੰਦੇ ਆ ਕਿ ਹੁਣ ਅਸੀਂ ਅੰਬਾਲਾ ਦਾਣਾ ਮੰਡੀ 'ਚ ਇਕੱਤਰ ਹੋਵਾਂਗੇ ਤੇ ਨਵਦੀਪ ਦਾ ਸਵਾਗਤ ਕਰਾਂਗੇ, ਗੱਲ ਨਿਬੜੀ, ਝਗੜਾ ਚੁੱਕਾ। ਜਿਵੇਂ ਅੱਜ ਕਿਸਾਨ ਇਕੱਠੇ ਹੋਏ ਤਾਂ ਉੱਥੇ 44 ਲਾ ਦਿੱਤੀ ਗਈ। ਕਿਸਾਨ ਕਹਿੰਦੇ ਜੀ 44 ਲਾ ਕੇ ਫੜੋ ਫੜਾਈ ਸ਼ੁਰੂ ਹੋ ਗਈ ਆ। ਉਹ ਮੈਂ ਕਿਹਾ ਕਮਲੇ 44 ਤੇ ਖਤਮ ਹੀ ਹੋ ਗਈ ਆ। ਪੁਲਿਸ ਵਾਲੇ ਵੀ ਕਹੀ ਜਾਣੇ 44 ਲੱਗੀ ਹੈ। ਅਮਨ ਕਾਨੂੰਨ का पालन करो, जबकि 44 प्रवीण जी नहीं रही है, ਉਹਦੀ ਜਗ੍ਹਾ ਤੇ 187 ਆ, 2 ਸਾਲ ਦੀ ਕੈਦ ਆ ਹੁਣ। ਤੇ ਇਹ ਵੀ ਆ ਕਿ ਜੇ ਮੰਨ ਲਓ ਭੀੜ ਇਕੱਠੀ ਹੋ ਗਈ ਉਦੋਂ ਤੱਕ ਨਹੀਂ ਲੱਗੀ 187 ਤੇ ਉਹ ਬਾਅਦ ਦੇ ਵਿੱਚ ਵੀ ਲਾ ਸਕਦੇ ਆ ਕਿ ਭੀੜ ਗੈਰ ਕਾਨੂੰਨੀ ਹੈ। ਮਤਲਬ ਇੰਨਾ ਸਖਤ ਕਾਨੂੰਨ ਹੈ ਕਿ 2 ਸਾਲ ਤੱਕ ਦੀ ਕੈਦ ਹੋ ਜਾਂਦੀ ਆ ਤੇ ਉਹਦੇ ਵਿੱਚ ਜੁਰਮਾਨਾ ਵੱਖਰਾ।
ਇਹ ਇਸੇ ਕਰਕੇ ਸੀ, ਮੈਂ ਤਾਂ ਹੀ ਪਿੱਟਦਾ ਸੀਗਾ ਕਿ ਪੜ੍ਹ ਲਓ, ਇਹ ਕਾਨੂੰਨਾਂ ਨੂੰ ਪੜ੍ਹ ਲਓ, ਕਿਸਾਨ ਸੰਘਰਸ਼ੀ ਲੋ ਪੜ੍ਹ ਲਓ ਜੀ। ਬਿਲਕੁਲ। ਤੇ ਅੱਜ ਵੀ ਮੈਂ ਇਹ ਗੱਲ ਕਹਿਣਾ ਕਿ ਪਹਿਲਾਂ ਕਾਨੂੰਨਾਂ ਨੂੰ ਪੜ੍ਹੋ। ਤੁਸੀਂ ਕਹਿੰਦੇ ਹੋ ਕਿ ਸਾਡਾ ਰਾਈਟ ਆ ਪ੍ਰੋਟੈਸਟ, ਸਾਡਾ ਰਾਈਟ ਆ, ਤੁਹਾਡੇ ਰਾਈਟ ਨੂੰ ਅਗਲਿਆਂ ਨੇ ਖੋਦ ਕੇ ਖੱਗਾ ਪਾਤਾ, ਸਹੀ ਖੋਦ ਕੇ ਖੱਗਾ ਪਾ ਦਿੱਤਾ। ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਸੰਕੋਚ ਕੇ ਚੱਲਣਾ ਪਏਗਾ। ਹੁਣ ਥੋੜਾ ਜਿਹਾ ਆਪਦੇ ਏਜੰਡੇ ਨੂੰ ਇਹ ਵੀ ਸੈੱਟ ਕਰਨਾ ਪਵੇਗਾ ਨਾ ਪ੍ਰਵੀਨ ਜੀ, ਕਿ ਬਾਈ ਤੁਸੀਂ ਇੰਨੇ ਸਖਤ ਜਿਹੜੇ ਆ ਉਹ ਕਾਨੂੰਨ ਕਿਵੇਂ ਲੈ ਆ ਰਹੇ ਹੋ। ਇਸ ਕਰਕੇ ਅੱਛਾ ਚਲੋ ਇਹ ਵੀ ਗੱਲ ਛੱਡੋ, ਜਿਹੜੀ ਫੜੋ ਫੜਾਈ ਸੀ ਮੀਂਹ ਵੀ ਬੜਾ ਸੀਗਾ, ਕਿਸਾਨ ਜਿਹੜੇ ਆ ਉਹ ਅੱਡ ਤੋਂ ਪ੍ਰਦਰਸ਼ਨ ਕਰਨ ਲੱਗ ਪਏ, ਫਿਰ ਐਸਪੀ ਦੇ ਨਾਲ ਗੱਲਬਾਤ ਵੀ ਹੋਈ। ਅਖੀਰ ਤੁਸੀਂ ਇਹ ਵੇਖੋ ਕਿ ਇਹਨਾਂ ਨੂੰ ਇੱਕ ਪੁਆਇੰਟ ਤੇ ਸਾਰਿਆਂ ਨੂੰ ਰੋਕ ਲਿਆ ਗਿਆ, ਘੇਰ ਲਿਆ ਗਿਆ, ਕੁਝ ਬੰਦੇ ਫੜੇ ਗਏ। 8-10 ਘੰਟੇ ਇਹ ਜ਼ੋਰ ਅਜ਼ਮਾਇਸ਼ ਚੱਲਦੀ ਰਹੀ ਤੇ ਅਖੀਰ ਉਹਨਾਂ ਨੇ ਕਿਹਾ ਕਿ ਗਾਹ ਅਸੀਂ ਜਾਣ ਨਹੀਂ ਦੇਣਾ। ਹਾਂ, ਇੱਕ ਅਸੀਂ ਤੁਹਾਨੂੰ ਰਾਹ ਦੇ ਦਿੰਦੇ ਆ ਕਿ ਸ਼ੰਭੂ ਪਰਤਣਾ ਹੈ ਤੇ ਉਹ ਤੁਹਾਨੂੰ ਰਾਹ ਮਿਲ ਜਾਏਗਾ, ਅਦਰਵਾਈਜ਼ ਅਸੀਂ ਸ਼ੰਭੂ ਵੀ ਨਹੀਂ ਜਾਣਾ। ਤੇ ਅਖੀਰ ਇਸ ਗੱਲ ਤੇ ਸਹਿਮਤੀ ਬਣੀ ਕਿ ਗਾਂ ਦੀ ਬਜਾਏ ਹੁਣ ਪਿਛਾਂ ਦਾ ਰਸਤਾ ਦੇਵਾਂਗੇ। ਸੋ ਪਿਛਾਂ ਨੂੰ ਇਹ ਮੁੜੇ ਨੇ ਕਿਸਾਨ, ਸ਼ੰਭੂ ਨੂੰ ਆ ਗਏ। ਤਾਂ ਕੁੱਲ ਮਿਲਾ ਕੇ ਦੇਖੋ ਇਹ ਸਾਫ਼ ਹੈ ਕਿ ਹਰਿਆਣਾ ਜਿਹੜਾ ਹੈ ਉਹ ਹਰ ਹਾਲਤ ਦੇ ਵਿੱਚ, ਸਰਕਾਰ ਜਿਹੜੀ ਹਰ ਹਾਲਤ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਆ ਕਿ ਜੇ ਇੱਕ ਵਾਰੀ ਇਕੱਠੇ ਹੋ ਗਏ, ਕਿਤੇ ਇੱਥੇ ਮੋਰਚਾ ਲੱਗ ਗਿਆ ਤੇ ਸਾਡਾ ਜਿਹੜਾ ਇਲੈਕਸ਼ਨ ਚੱਲਦਾ ਪਿਆ ਨਾ, ਭਿੰਡੀਆਂ 'ਚ ਪਾਣੀ ਪੈ ਜਾਂਦਾ। ਸਾਡੀਆਂ ਸੇਵੀਆਂ ਜਿਹੜੀਆਂ ਨਾ ਉਹਨਾਂ 'ਚ ਸਵਾਹ ਤੂੜੀ ਜਾਣੀ। ਸੋ ਇਸ ਵਾਸਤੇ ਬੇਯਕੀਨੀ ਰਹੀ। ਪਰ ਮੇਰਾ ਮੰਨਣਾ ਕਿਸਾਨ ਆਗੂ ਜਿਹੜੇ ਅਸਲ ਕਿਸਾਨ ਆਗੂ ਜ਼ੁਬਾਨ ਦੇ ਪੱਕੇ ਹੁੰਦੇ ਆ। ਜੇ 4 ਕਿਸਾਨ ਆਗੂ ਸੱਦ ਕੇ ਇਹ ਅਫਸਰ ਵਾਅਦਾ ਲੈ ਲੈਂਦੇ ਕਿ ਤੁਹਾਨੂੰ ਅਸੀਂ ਜਾਣ ਦੇਵਾਂਗੇ, ਪਰ ਇੰਨੇ ਵਜੇ ਤੱਕ ਤੁਸੀਂ ਆਪਣਾ ਸਮਾਗਮ ਕਰਕੇ ਵਾਪਸ ਪਰਤੋਗੇ, ਤਾਂ ਇੰਨੀ ਕੁ ਗਿਣਤੀ ਕਰ ਲਓ। ਮੈਨੂੰ ਲੱਗਦਾ ਇਦਾਂ ਸਿਆਣੇ ਬੰਦੇ, ਅੰਮ੍ਰਿਤਧਾਰੀ ਵੀ ਆ ਵਿੱਚ, ਕਹਿ ਲਓ ਕੁਝ ਕਾਮਰੇਡ ਵੀ ਆ, ਜ਼ੁਬਾਨ ਦੇ ਪੱਕੇ ਹੁੰਦੇ ਨੇ ਜਿਹੜੇ, ਏਦਾਂ ਨਹੀਂ ਕਰਦੇ ਹੁੰਦੇ ਜਦੋਂ ਪਬਲਿਕਲੀ ਇਹ ਕਹਿ ਦੇਣ ਕਿ ਸਾਡਾ ਕੰਸੈਂਟ ਬਣ ਗਿਆ ਜੀ ਤੇ ਅਸੀਂ ਆਹ ਕਰਨਾ। ਇਹ ਮੈਨੂੰ ਨਹੀਂ ਲੱਗਦਾ ਕੋਈ ਵਾਅਦਾ ਤੋੜੇਗਾ। ਪਰ ਜਿਵੇਂ ਮੈਂ ਦੱਸ ਰਿਹਾ ਤੁਹਾਨੂੰ ਕਿ ਬੇਯਕੀਨੀ ਡਰ ਆ ਇਸ ਗੱਲੋਂ ਕਿ ਕਿਤੇ ਹਰਿਆਣਾ ਦਾ ਜਿਹੜਾ ਇਲੈਕਸ਼ਨ ਆਗਾਮੀ ਉਹ ਨਾ ਪ੍ਰਭਾਵਿਤ ਹੋ ਜਾਵੇ। ਸੋ ਇਸ ਵਾਸਤੇ ਇਹ 8-10 ਘੰਟੇ ਰੌਲਾ ਰੱਪਾ ਚੱਲਦਾ ਰਿਹਾ, ਪਰ ਅੰਤ ਇਹਦਾ ਜਿਹੜਾ ਉਹ ਇਸੇ ਸਹਿਮਤੀ ਤੇ ਹੋਇਆ ਕਿ ਸ਼ੰਭੂ ਨੂੰ ਆ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ, ਕਹਿੰਦੇ ਭਾਜਪਾ ਦੀ ਹਾਰ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਸਖਤ ਕਦਮ ਚੁੱਕਣ ਜਾ ਰਹੀ ਹੈ ਭਾਜਪਾ ਕੋਈ ਜਲੰਧਰ ਹਾਰ ਤੋਂ ਬਾਅਦ। ਦੇਖੋ ਮੰਥਨ ਚਿੰਤਨ ਤੇ ਗੱਲ ਇਹ ਆ ਕਿ ਵਿਚਾਰ ਚਰਚਾ, ਵਿਚਾਰ ਵਟਾਂਦਰਾ, ਇਹ ਤਾਂ ਸਭ ਕੁਝ ਹੁੰਦਾ ਹੀ ਹੈ ਨਾ ਹਾਰ ਤੋਂ ਬਾਅਦ। ਉਹਦੇ 'ਚ ਗੱਲ ਇਹ ਆ ਕਿ ਹੁਣ ਕੀ ਕਰੂਗੇ ਜੀ, ਕੀ ਕਰੂਗੇ? ਵੱਧ ਤੋਂ ਵੱਧ ਕੀ ਆ ਕਿ ਜੋ ਮਹਿੰਦਰ ਭਗਤ ਆ ਉਹਦੇ ਪਿਤਾ ਚੁੰਨੀ ਭਗਤ ਨੂੰ ਰੁਖਸਤ ਕਰ ਦਊਗੇ। ਤੇ ਉਹ ਤੇ ਪਹਿਲਾਂ ਕਹਿ ਚੁੱਕਾ, ਵੈਸੇ ਸਿਆਸਤਦਾਨ ਜਿੰਨਾ ਮਰਜ਼ੀ ਬਜ਼ੁਰਗ ਹੋ ਜਾਵੇ, ਜਿੰਨਾ ਮਰਜ਼ੀ ਬਜ਼ੁਰਗ ਹੋ ਜਾਵੇ ਨਾ, ਉਹ ਮਤਲਬ ਕਿ ਸਿਆਸਤ ਕਰ ਹੀ ਜਾਂਦਾ। ਜਿੱਦਣ ਤੇ ਮਹਿੰਦਰ ਭਗਤ ਨੇ ਪਾਰਟੀ ਜੁਆਇਨ ਕੀਤੀ, ਚੁੰਨੀ ਲਾਲ ਭਗਤ ਰੋ ਰੋ ਕੇ ਦਿਲ ਦੇਤਾ ਹੈ ਰੋ ਰੋ ਕੇ ਦੁਹਾਈ। ਤਾਂ ਗੱਲ ਇਹ ਹੈ ਕਿ ਦਿਲ ਰੋ ਰੋ ਕੇ ਉਹ ਕਹਿੰਦੇ ਸੀ ਕਿ ਦੁਹਾਈ ਦੇ ਰਿਹਾ ਕਿ ਮੇਰਾ ਪੁੱਤਰ ਕਿੱਧਰ ਚਲਾ ਗਿਆ, ਕਿੱਧਰ ਚਲਾ ਗਿਆ, ਤੇ ਮੈਨੂੰ ਦੱਸੇ ਤੋਂ ਬਿਨਾਂ ਚਲਾ ਗਿਆ, ਮੈਂ ਕੀ ਕਰਾਂ। ਬਿਲਕੁਲ ਏਦਾਂ ਰੋ ਰਿਹਾ ਸੀ, ਗਲੇਡੂ ਸੁੱਟ ਰਿਹਾ ਸੀ। ਅਜੇ ਵੀ ਤੁਸੀਂ ਵੀਡੀਓ ਵੇਖ ਸਕਦੇ ਤੇ ਜਿੱਦਣ ਜਿੱਤ ਰਿਹਾ ਸੀ, ਮੈਂ ਉੱਥੇ ਦੇਖ ਰਿਹਾ ਸੀਗਾ ਭੰਗੜੇ ਤੇ ਮੈਂ ਬਾਹਰ ਸੀਗਾ। ਮੈਂ ਜਦੋਂ ਜਿੱਤ ਰਿਹਾ ਸੀਗਾ ਤੇ ਉਹ ਜੀ ਕਰਦਾ ਸੀ, ਉਹਨਾਂ ਦਾ 90 ਸਾਲ ਦੀ ਉਮਰ ਆ, ਚਿੱਤੋਂ ਉੱਡ ਜੂ ਕਰਦਾ। ਮਤਲਬ ਕਿ ਏਦਾਂ ਲੱਗਦਾ ਸੀ ਵੀ ਕੁਰਸੀ ਤੋਂ ਕਿਤੇ ਜੰਪ ਮਾਰ ਕੇ ਤੇ ਲੁੱਡੀ ਪਾ ਰਿਹਾ। ਜਿੱਤੀ ਦਾ ਮਿੰਟ ਦੀ ਮੈਮਰੀ ਨਹੀਂ ਮਾਣ ਹੁੰਦੀ, ਪੁੱਤ ਫਿਰ ਵਿਧਾਇਕ ਬਣ ਗਿਆ, ਛੋਟੀ ਗੱਲ ਥੋੜੋ। ਵਿਧਾਇਕ ਨਹੀਂ, ਮੰਤਰੀ ਵੀ ਸਹੀ, ਮੰਤਰੀ ਵੀ ਬਣ ਜਾ। ਸੋ ਗੱਲ ਇਹ ਆ ਕਿ ਚੁੰਨੀ ਲਾਲ ਭਗਤ ਉਦਣ ਮੁੰਦ ਮੁਸਕਰਾ ਰਹੇ ਸਨ ਤੇ ਨਾਲ ਕਹ ਰਹੇ ਸਨ, ਨਹੀਂ ਮੈਂ ਤੇ ਕਿਸੇ ਪਾਰਟੀ ਦੇ ਨਾਲ ਪੁੱਤਰ ਹੋਣਾ ਹੀ ਨਹੀਂ, ਗੱਲ ਹੀ ਖਤਮ। ਪਰ ਗੱਲ ਇਹ ਆ ਕਿ ਵੱਧ ਤੋਂ ਵੱਧ ਭਾਜਪਾ ਕੀ ਕਰੇਗੀ, ਚੁੰਨੀ ਲਾਲ ਭਗਤ ਨੂੰ ਕੱਟ ਦੇਵੇਗੀ। ਚੁੰਨੀ ਲਾਲ ਭਗਤ ਵੈਸੇ ਬੈਠਾ, ਹੋਰ ਏਦੋਂ ਵੱਡਾ ਐਕਸ਼ਨ ਮੈਨੂੰ ਤੇ ਕੋਈ ਦੀਦਾ ਨਹੀਂ ਕੀ ਕਰੋਗੇ। ਜੇ ਐਕਸ਼ਨ ਲੈਣਾ ਆ ਤੇ ਉਸ ਬੰਦੇ ਤੇ ਲੈ ਕੇ ਵਿਖਾਓ ਜਿਸ ਬੰਦੇ ਨੇ ਸ਼ੀਤਲ ਅੰਗੁਰਾਲ ਮੋੜ ਕੇ ਲਿਆ। ਤੁਹਾਨੂੰ ਜਿਹਨੇ ਸਲਾਹ ਦਿੱਤੀ ਆ ਉਹਨੂੰ ਅੰਦਰ ਵਾੜ ਲਓ, ਅੰਦਰ ਵਾੜ ਕੇ ਕੁੰਡੀ ਲਾ ਲਓ, ਕੁੰਡੀ ਲਾ ਕੇ ਤੇ ਕੁਛ ਲਾ ਲਓ।
ला की लाओ, मतलब गलत ना समझो कि छत्तर ला लो पैरों, ऐसा नहीं है, ऐसा नहीं, मैं नहीं इदा की गल नहीं कर सकता। मैं कहना कि बई जो कुंडी है ਉਹਨੂੰ ਲਾਓ, ਉਹਦੇ ਤੋਂ ਪਰਦਾ ਚੱਕੋ ਤੇ ਉਸ ਕੁੰਡੀ ਨੂੰ ਫੜੋ ਕਿ ਕੀ ਆ। ਕੁੰਡੀ ਇਹ ਆ ਕਿ ਜਦੋਂ ਸ਼ੀਤਲ ਅੰਗੁਰਾਲ ਵਰਗਾ, ਜਿਹੜਾ ਕਿ ਇੱਕ ਵੇਵ ਦੇ ਵਿੱਚ ਜਿੱਤਿਆ ਸੀਗਾ, ਸ਼ੀਤਲ ਅੰਗੁਰਾਲ ਵਰਗਾ ਉਮੀਦਵਾਰ ਤੁਸੀਂ ਦੇ ਦਿੱਤਾ, ਤੁਹਾਡੇ ਆਪਣੇ ਹੀ ਬੰਦਿਆਂ ਦਾ ਮਨ ਇਕੱਠਾ ਹੋ ਗਿਆ। ਦਲ ਬਦਲੂ ਦੀ ਨਹੀਂ, ਉਹਦੀਆਂ ਕਈ ਕਿਸਮ ਦੀਆਂ ਬਦਨਾਮੀਆਂ ਜਿਹੜੀਆਂ ਉਮੀਦਵਾਰ ਦੀਆਂ, ਭਾਵੇਂ ਝੂਠੀਆਂ ਸਨ ਸੱਚੀਆਂ, ਉਹ ਲਾ ਕੇ ਤੁਸੀਂ, ਠੀਕ ਆ। ਅਮਲਾ ਫੈਲਾ ਉਹਨਾਂ ਦੇ ਕੋਲ ਸੀ, ਸਾਰੇ ਮਾਈਕ ਅਸਾਸੇ ਸਭ ਕੁਝ ਉਹਨਾਂ ਦੇ ਕੋਲ ਸੀ, ਉਹਨਾਂ ਦੀ ਯੂਜ਼ਿੰਗ ਹੋਣੀ ਸੀ। ਪਰ ਬਹੁਤ ਹੱਦ ਤੱਕ ਬਲੰਡਰ ਇਹ ਸੀ ਕਿ ਦਲ ਬਦਲੂ ਦੀ ਮੋਹਰ ਲੱਗ ਗਈ, ਆਪਣਾ ਕੈਡਰ ਤੁਹਾਡਾ ਜਿਹੜਾ ਨਿਰਾਸ਼ ਹੋ ਗਿਆ, ਨੀਰਸ ਹੋ ਗਿਆ, ਜੋਸ਼ਹੀਣ ਹੋ ਗਿਆ, ਜਿਹਦੇ ਕਰਕੇ ਇਹ ਬੇੜਾ ਗਰਕ ਹੋਇਆ। ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਆਪਣੇ ਹੀ ਵਾਰਡ ਦੇ ਵਿੱਚ ਵਿਛੜ ਗਏ। ਜਿਹੜੇ ਬੰਦੇ ਤੁਸੀਂ ਸੋਚ ਕੇ ਦੇਖੋ ਆਪਣਾ ਵਾਰਡ ਨਹੀਂ ਜਿੱਤ ਪਾ ਰਹੇ ਮੌਜੂਦਾ ਸਥਿਤੀ 'ਚ, ਤਾਂ ਤੁਹਾਨੂੰ ਕਿੱਥੋਂ ਐਮਪੀ ਤੇ ਕਿੱਥੋਂ ਐਮਐਲਏ ਦੀ ਚੋਣ ਜਿਤਾ ਦੇਣਗੇ? ਤੁਹਾਡੇ ਕੋਲ ਹੋਰ ਵੱਡੇ ਚਿਹਰੇ ਸੀ ਜਲੰਧਰ 'ਚ, ਤੇ ਨਾਲੇ ਵੱਡੇ ਚਿਹਰੇ, ਕਿਉਂਕਿ ਉੱਥੇ ਭਗਵੰਤ ਮਾਨ ਖੁਦ ਇਲੈਕਸ਼ਨ ਲੜ ਰਿਹਾ ਸੀ, ਭਗਤ ਫੈਮਿਲੀ ਉਹਦੀ ਉਮੀਦਵਾਰ ਸੀ, ਤਾਂ ਤੁਹਾਨੂੰ ਇੱਕ ਵੱਡਾ ਚਿਹਰਾ ਦੇਣਾ ਚਾਹੀਦਾ ਸੀ। ਸੋ ਸਵੈ ਚਿੰਤਨ ਜਦੋਂ ਕਰਨਾ ਹੋਵੇ ਤੇ ਉਹਦੇ ਵਿੱਚ ਸੁਚਮ ਜ਼ਰੂਰੀ ਹੁੰਦੀ ਆ। ਜੇ ਸੁਚਮ ਗਾਇਬ ਹੈ ਤੇ ਸਵੈ ਚਿੰਤਨ ਤਾਂ ਢੱਕਾ ਕੋਈ ਫਰਕ ਨਹੀਂ ਪੈਣਾ, ਜਿੰਨਾ ਮਰਜ਼ੀ ਕਰ ਲਓ। ਹਾਂ, ਸਵੈ ਚਿੰਤਨ ਤੋਂ ਬਾਅਦ ਇੱਕ ਪ੍ਰੈਸ ਨੋਟਸ ਲੱਗ ਜਾਊਗਾ, ਪ੍ਰੈਸ ਨੋਟ ਲੱਗ ਗਿਆ ਤੇ ਪ੍ਰਵੀਨ ਜੀ ਹੋਰੀ ਮੇਰੇ ਵਰਗੇ ਜਿਹੜੇ ਆ ਉਹਦਾ ਨੋਟਸ ਲੈ ਲੈਣਗੇ, ਹੋਰ ਕੀ। ਬਿਲਕੁਲ। ਤੇ ਮਿੰਟੂ ਜੀ, ਸ਼ਰਾਬ ਦੀ ਵੀ ਹੋਮ ਡਿਲੀਵਰੀ ਹੋਣ ਜਾ ਰਹੀ ਹੈ? ਤੇ ਜੇ ਹੁਣ ਨਾ ਹੋਈ ਤੇ ਹੋਏਗੀ ਕਦੋਂ? ਮੇਰੇ ਕਹਿਣ ਦਾ ਮਤਲਬ ਆ ਕਿ ਗਲਤ ਨਾ ਸਮਝ ਲਿਓ, ਅਦਰਵਾਈਜ਼ ਨਹੀਂ ਲੈਣਾ ਕਿਸੇ ਨੇ ਵੀਰ ਬਣ ਕੇ ਜੀ, ਕਿ ਜੇ ਮੌਜੂਦਾ ਸਰਕਾਰ 'ਚ ਨਹੀਂ, ਅਭੀ ਨਹੀਂ ਤਾਂ ਕਭੀ ਨਹੀਂ। ਪਰ ਇਹਦਾ ਅਰਥ ਗਲਤ ਨਹੀਂ ਕੱਢਣਾ ਵੀਰੇ, ਬਿਲਕੁਲ ਨਹੀਂ। ਕਿਉਂਕਿ ਜਦੋਂ ਹੁਣ 버ਗਰ ਘਰ ਜਾ ਰਿਹਾ, ਪੀਜ਼ਾ ਘਰ ਜਾ ਰਿਹਾ, ਸਮੋਸਾ ਘਰ ਜਾ ਰਿਹਾ, ਇੱਥੋਂ ਤੱਕ ਕਿ ਕੌਫੀ ਘਰ ਜਾ ਰਹੀ ਆ। ਮੈਂ ਤਾਂ ਮੰਨ ਗਿਆ, ਮੈਂ ਗਿਆ ਸੀ ਪਿਛਲੇ ਦਿਨ ਹੀ ਸਹੁਰਿਆਂ, ਇਹ ਤੇ ਉੱਥੇ ਜਵਾਕਾਂ ਨੇ ਕੌਫੀ ਮੰਗਾ ਦਿੱਤੀ ਮੈਨੂੰ, ਬਲੈਕ ਕੌਫੀ ਮੈਂ ਪੀ ਲੈਣਾ ਕਦੇ ਕਦੇ। ਮੈਂ ਤੇ ਹੈਰਾਨ ਰਹਿ ਗਿਆ, ਉਹ ਸਾਈਕਲ ਮੋਟਰ ਤੇ ਆਇਆ ਮਿੰਟਾਂ ਦੇ ਵਿੱਚ ਉਹ ਖੇਡਦਾ, ਤੇ ਉਹਨੇ ਤੇ ਡੁੱਲਣ ਵੀ ਨਹੀਂ ਦਿੱਤੀ। ਇੰਨੀ ਮਤਲਬ ਕਿ ਸੰਭਾਲ ਤੇ ਜੀ ਜਦੋਂ ਅੰਦਰ ਲਿਆਉਂਦੇ ਨੇ ਚਾਹ ਪਾਣੀ, ਉਦੋਂ ਨਹੀਂ ਇੰਨੀ ਹੁੰਦੀ। ਤੇ ਜਦੋਂ ਇਹ ਸਾਰਾ ਜ਼ਮਾਨਾ ਆ ਗਿਆ, ਅਭੀ ਨਹੀਂ ਤਾਂ ਕਭੀ ਨਹੀਂ, ਫਿਰ ਕਦ ਜੀ ਤੇ ਆਉਣ ਦੇ ਉਹ ਲਿਕਰ ਵੀ। ਹੁਣ ਕੀ ਕਰੀਏ ਬਾਈ, ਲਿਕਰ ਦੇ ਨਾਲ ਸਾਡੀ ਸਰਕਾਰ ਚੱਲਦੀ ਆ, ਸਾਡਾ ਢਾਂਚਾ ਚੱਲਦਾ। 10,000 ਕਰੋੜ ਪ੍ਰਵੀਨ ਜੀ, ਹੁਣ ਅੱਜ ਦੇ ਦੌਰ 'ਚ ਜੇ ਯਕਦਮ 10,000 ਕਰੋੜ ਤੇ ਕਾਂਟਾ ਮਾਰ ਦਿਓ, ਕੁਛ ਜਿੱਦਾਂ ਕਹਿੰਦੇ ਸ਼ਰਾਬਬੰਦੀ ਕਰ ਦਿਓ, ਤੇ ਫਿਰ ਤੁਰ ਗਿਆ ਪੰਜਾਬ, ਇਹ ਤੇ ਬਸ ਬਹਿ ਜਾਣਗੇ। ਸੋ ਇਸ ਵਾਸਤੇ ਇਹਨਾਂ ਦਾ ਮੰਤਵ ਜਿਹੜਾ ਲੱਗਦਾ, ਕਿਉਂਕਿ ਤੁਹਾਨੂੰ ਯਾਦ ਹੋਣਾ ਕਰੋਨਾ 'ਚ ਵੀ ਕੁਝ ਸ਼ਰਤਾਂ ਦੇ ਤਹਿਤ ਐਸੀ ਛੋਟ ਦਿੱਤੀ ਗਈ। ਬੇਸਿਕਲੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਇਲਟ ਪ੍ਰੋਜੈਕਟ ਹੀ ਸੀਗਾ। ਉਸ ਤੋਂ ਬਾਅਦ ਕੁਝ ਸਟੇਟਾਂ ਦੇ ਵਿੱਚ, ਉੜੀਸਾ ਤੇ ਪੱਛਮ ਬੰਗਾਲ 'ਚ ਸ਼ਾਇਦ ਇਹ ਖੁੱਲ ਹੋ ਗਈ ਸੀ, ਅੱਜ ਉੱਥੇ ਹੋਮ ਡਿਲੀਵਰੀ ਹੁੰਦੀ ਆ। ਉਸ ਤੋਂ ਬਾਅਦ 5 ਸਟੇਟਾਂ ਹੋਰ ਨੇ ਜਿਨ੍ਹਾਂ ਨੇ ਪਾਇਲਟ ਪ੍ਰੋਜੈਕਟ ਹੁਣ ਆਰੰਭ ਕਰ ਦਿੱਤਾ ਕਿ ਪੱਕੇ ਤੌਰ ਤੇ ਅਸੀਂ ਇਹ ਸਰਵਿਸ ਦੇ ਦੇਵਾਂ। ਸੋ ਉਹਦੇ 'ਚ ਪੰਜਾਬ ਵੀ ਸ਼ਾਮਲ ਆ। ਸੋ ਵਧਾਈਆਂ ਬਾਈ, ਇਹ ਜਿਹੜੀ ਸੁਲੱਖਣੀ ਘੜੀ ਕਹਿ ਲਓ ਕਿ ਇਹਨਾਂ ਦੇ ਰਾਜ ਦੇ ਵਿੱਚ ਆਈ ਆ, ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਆਈ ਆ। ਦੇਖੋ ਇਹ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ, ਪਰ ਮੇਰਾ ਇੱਕ ਕੰਸਰਨ ਹੈ, ਚਲੋ ਬਾਲਗ ਹੋਏ ਤੇ ਇਹ ਲੀਗਲਾਈਜ਼ ਚੀਜ਼ ਆ ਪ੍ਰਵੀਨ ਜੀ। ਸ਼ਰਾਬ ਤੇ ਕਦੇ ਟਾਕ ਸ਼ੋ ਕਰ ਲਿਓ, ਤੁਹਾਨੂੰ ਮਤਲਬ ਕਿ 6 ਕਾਲਾਂ ਉਧਰੋਂ ਪੈਣੀਆਂ, 6 ਹੀ ਘੱਟੋ ਘੱਟ ਉਧਰੋਂ ਪੈ ਜਾਣ, ਪੱਖ 'ਚ ਤੇ 6 ਹੀ ਵਿਰੋਧ ਦੇ ਵਿੱਚ, ਠੀਕ ਹੈ ਨਾ ਜੀ। ਇਹ ਇੱਕ ਐਸਾ ਕਹਿ ਲਓ ਕਿ ਬਾਈ ਹੈ ਚੱਸ ਹੈ, ਪਰ ਉਹਦੇ 'ਚ ਕੀ ਹੈ ਕਿ ਜਿਹੜੀ ਚੀਜ਼ ਲੀਗਲਾਈਜ਼ ਹੈ, ਤੁਹਾਡੇ ਵੀ ਇੱਧਰ ਕਿੱਡੇ ਸ਼ਾਨਦਾਰ ਸਟੋਰ ਬਣੇ ਹੋਣਗੇ, ਤਾਂ ਇਹ ਹੈ ਕਿ ਬਹੁਤ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਜਾਂ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਇਹ ਕਮਾਈ ਦਾ ਸਾਧਨ ਹੈ। ਅੱਛਾ, ਬਾਲਗ ਵਾਸਤੇ ਚੁਆਇਸ ਹੈ ਕਿ ਪੀਣੀ ਆ ਨਾ ਪੀਣੀ ਆ ਤੇਰੇ ਤੇ ਨਿਰਭਰ ਹੈ। ਜੇ ਆਪਾਂ ਪੱਕੇ ਦੇਖਦੇ ਹਾਂ ਅਲਕੋਹਲਕ ਤੇ ਉਹਨਾਂ ਦਾ ਬੁਰਾ ਹਾਲ ਹੈ, ਕੁਛ ਲੋਕ ਸ਼ੌਂਕੀਆ ਪੀਂਦੇ, ਕੁਛ ਲੋਕ ਕਦੇ ਕਦੇ, ਸਾਰਿਆਂ ਦੀ ਆਪਣੀ ਚੁਆਇਸ ਹੈ। ਪਰ ਮੇਰਾ ਮੰਨਣਾ ਹੈ ਕਿ ਕੰਸਰਨ ਹੈ ਮੇਰਾ, ਠੀਕ ਆ, ਆਰਥਿਕ ਲਿਹਾਜ਼ ਨਾਲ ਇਹ ਚੀਜ਼ਾਂ ਬਾਈ ਜ਼ਰੂਰੀ ਨੇ, ਹੋਰ ਕੁਝ ਵਸੀਲਾ ਹੀ ਨਹੀਂ, ਕਿਉਂਕਿ ਟੈਕਸਾਂ ਦਾ ਕੇਂਦਰੀਕਰਨ ਹੈ। ਪਰ ਪ੍ਰਵੀਨ ਜੀ, ਸਾਡੇ ਕਾਨੂੰਨ ਦੇ ਵਿੱਚ ਇੱਥੇ, ਤੁਹਾਡੇ ਮੈਨੂੰ ਪਤਾ ਨਹੀਂ ਹੈ, ਇੱਥੇ ਇੰਡੀਆ ਦੇ ਵਿੱਚ ਨਾਬਾਲਗ ਨੂੰ ਦਾਰੂ ਨਹੀਂ ਵੇਚੀ ਜਾ ਸਕਦੀ। ਮੇਰਾ ਇੱਕ ਸਵਾਲ ਆ, ਆਨਲਾਈਨ ਅੱਜ ਸਾਡੇ ਬੱਚੇ ਜਿਹੜੇ ਆ, ਮੈਂ ਜਿਵੇਂ ਦੱਸਿਆ ਕਿ ਮੈਨੂੰ ਨਹੀਂ ਸੀ ਪਤਾ ਕਿ ਕਾਫੀ ਵੀ ਆ ਜਾਂਦੀ, ਕਿਉਂਕਿ ਡੁੱਲਣ ਵਾਲੀ ਚੀਜ਼ ਆ। ਤਾਂ ਮੇਰੇ ਸਾਲੇ ਦੀ ਲੜਕੀ ਆ, ਲਾ ਲਓ ਕਿ 13-14 ਸਾਲ ਦੀ ਬੱਚੀ ਹੈ, ਉਸਨੇ ਆਰਡਰ ਕੀਤਾ ਸੀ। ਤਾਂ ਮੈਂ ਉਸ ਗੱਲ ਤੇ ਲਿਆ ਰਿਹਾ ਤੁਹਾਨੂੰ ਕਿ ਅਸੀਂ ਘਰ ਨਹੀਂ, ਅਸੀਂ ਬਾਲ ਬੱਚੇਦਾਰ ਆ, ਪਿੱਛੋਂ ਬੱਚੇ ਜਿਹੜੇ ਆ ਉਹ ਆਰਡਰ ਕਰਦੇ ਆ, ਇਕੱਠੇ ਹੋ ਜਾਂਦੇ ਆ 7-8 ਜਣੇ, ਉਹ 2 ਬੋਤਲਾਂ ਆਰਡਰ ਕਰ ਦਿੰਦੇ ਆ,
ਹੁਣ ਤੁਸੀਂ ਕਿਸ ਮੈਕੈਨਿਜ਼ਮ ਦੇ ਜ਼ਰੀਏ ਦੇਖੋਗੇ ਕਿ ਆਰਡਰ ਕਰਨ ਵਾਲਾ ਕੌਣ ਹੈ? ਕਿਉਂਕਿ ਗੇਟ ਤੇ ਆ ਕੇ ਤਾਂ ਕੋਈ ਵੀ ਫੜੇਗਾ, ਡਿਲੀਵਰੀ ਕਰਨ ਵਾਲੇ ਨੇ ਤਾਂ ਡਿਲੀਵਰ ਕਰ ਦੇਣੀ ਹੈ। ਉਹ ਤਾਂ ਕਸੂਰ ਠੀਕ ਹੈ ਨਾ, ਇਸ ਮਾਮਲੇ 'ਚ ਕਿ ਤੁਸੀਂ ਡਿਲੀਵਰੀ ਵਾਲੇ ਨੂੰ ਕਹੋਗੇ ਕਿ ਆਧਾਰ ਕਾਰਡ ਚੈੱਕ ਕਰ। ਸੋ ਇਹ ਚੀਜ਼ਾਂ ਹੈ ਕਿ ਇਹਨਾਂ ਗੱਲਾਂ ਦਾ ਜਵਾਬ ਲਵਾਂਗੇ, ਪਰ ਹਾਲੇ ਇਹ ਪਾਇਲਟ ਪ੍ਰੋਜੈਕਟ ਆ। ਪਰ ਅੱਜ ਇਹ ਖਬਰ ਆਈ ਆ, ਵੇਖੋ ਮੇਰੇ ਖਿਆਲ ਦੇ ਨਾਲ ਜਿੰਨੀ ਆਲੋਚਨਾ ਹੋ ਰਹੀ ਹੈ ਇਸ ਟਾਈਮ ਸੋਸ਼ਲ ਮੀਡੀਆ ਤੇ, ਹੋ ਸਕਦਾ ਹੈ ਕਿ ਅੱਗੇ ਵਾਂਗੂ ਬਹੁਤ ਵਾਰੀ ਯੂ ਟਰਨ ਮਾਰਿਆ, ਹਾਂਜੀ ਹੋ ਸਕਦਾ ਜੇ ਰਾਤ ਦਾ ਇੰਤਜ਼ਾਰ ਕਰਾਂਗੇ ਜਦੋਂ ਵੀ ਇਹ ਕੋਈ ਫੈਸਲਾ ਲੈਣ, ਇੱਕ ਰਾਤ ਇੰਨੀ ਬਾਤ ਉਹ ਜ਼ਰੂਰ ਮਤਲਬ ਕਿ ਸਾਨੂੰ ਦੇਖ ਲੈਣਾ। ਜੀ ਤੇ ਮਿੰਟੂ ਜੀ, ਬਰਖਾਸਤ ਇੰਸਪੈਕਟਰ ਪ੍ਰਿਤਪਾਲ ਨੂੰ ਝਟਕਾ ਲੱਗਿਆ, ਇਹ ਉਹੀ ਪ੍ਰਿਤਪਾਲ ਆ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਫੜੇ ਗਏ, ਇੱਕ ਗੈਂਗਸਟਰ ਨੂੰ ਭਜਾਉਣ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਸੀ? ਹਾਂਜੀ, ਵੈਸੇ ਦਾ ਨਾਮ ਪ੍ਰੀਤਪਾਲ ਹੈ, ਪ੍ਰਿਤਪਾਲ ਕਹਿ ਦਿੰਦੇ ਆ। ਅੱਛਾ, ਠੀਕ ਹੈ, ਪ੍ਰੀਤਪਾਲ ਗੱਲ ਹਾਂਜੀ ਪ੍ਰੀਤਪਾਲ ਹੈ ਵੈਸੇ ਨਾਮ ਮੇਰੇ ਖਿਆਲ ਦੇ ਨਾ, ਪ੍ਰਿਤਪਾਲ ਕਿਉਂਕਿ ਜ਼ਿਆਦਾ ਨਾਮ ਫੇਮਸ ਆ, ਤਾਂ ਖੈਰ ਪ੍ਰੀਤਪਾਲ ਜ਼ਿਆਦਾ ਥਾਵਾਂ ਤੇ ਮੈਂ ਪੜਿਆ, ਹੋ ਸਕਦਾ ਪ੍ਰਿਤਪਾਲ ਵੀ, ਚਲੋ ਕੋਈ ਗੱਲ ਨਹੀਂ। ਪਰ ਜਦੋਂ ਤੁਸੀਂ ਉਹਦੀ ਪਛਾਣ ਹੀ ਦੱਸ ਦਿੱਤੀ ਹੈ ਤੇ ਹੁਣ ਮੈਂ ਭਾਵੇਂ ਨਾਮ ਹੀ ਲਵਾਂ, ਕੋਈ ਚੱਕਰ ਨਹੀਂ, ਲੋਕਾਂ ਨੂੰ ਪਤਾ ਲੱਗ ਹੀ ਜਾਣਾ। ਜਦੋਂ ਜੋ ਉਹਨੇ ਬਈ ਮਾਰਕਾ ਮਾਰਿਆ ਤੁਸੀਂ ਦੱਸ ਦਿੱਤਾ ਤੇ ਬਸ ਠੀਕ ਠਾਕ ਆ। ਅੱਛਾ, ਗੱਲ ਇਹ ਆ ਕਿ ਸਾਲ ਇਹ ਅੰਦਰ ਰਹਿ ਚੁੱਕਾ ਵਾ, ਉਧਰ ਮੈਂ ਜਾਣਾ ਨਹੀਂ ਹੈ ਕਿ ਕਿਸ ਤਰ੍ਹਾਂ, ਪਰ ਜਾਣਾ ਪੈ ਵੀ ਜਾਂਦਾ ਕਿ ਕਿਸ ਤਰ੍ਹਾਂ ਇਸ ਬੰਦੇ ਨੇ ਮਤਲਬ ਕਿ ਸਲਾਖਾਂ ਚੋਂ ਕੱਢ ਕੇ, ਸੀਖਾਂ ਚੋਂ ਕੱਢ ਕੇ ਨਾਰਥ ਇੰਡੀਆ ਦਾ ਇੱਕ ਵੱਡਾ ਗੈਂਗਸਟਰ ਆਪਣੇ ਕੁਆਟਰ 'ਚ ਖੜਿਆ, ਉੱਥੇ ਪਤਾ ਨਹੀਂ ਕੀ ਰੰਗ ਰਲੀਆਂ ਮਨਾਉਣੀਆਂ ਸੀ, ਬੀਬੀ ਵੀ ਇੱਕ ਸੀ, ਮੁੜ ਕੇ ਉਹ ਭੱਜ ਨਿਕਲਿਆ। ਸਾਰਾ ਐਪੀਸੋਡ ਤੁਸੀਂ ਵੇਖਿਆ, ਮੈਂ ਤੁਹਾਨੂੰ ਸਿਰਫ ਰਿਮਾਈਂਡ ਹੀ ਕਰਾਇਆ। ਹੁਣ ਉਹ ਤੋਂ ਬਾਅਦ ਇਹ ਫੜਿਆ ਗਿਆ, ਉਹ ਹੱਥਕੜੀ ਚੋਂ ਨਿਕਲ ਗਿਆ। ਵੈਸੇ ਨੇ ਹੱਥਕੜੀ ਲਾਈ ਨਹੀਂ ਸੀ, ਪ੍ਰਾਈਵੇਟ ਗੱਡੀ 'ਚ ਲੈ ਕੇ ਗਿਆ ਸੀਗਾ ਆਪਦੇ ਕੁਆਟਰ 'ਚ, ਉਹ ਭੱਜ ਗਿਆ ਜੀ। ਤਾਂ ਮਤਲਬ ਕਿ ਠੀਕ ਹੈ ਨਾ ਜੀ। ਉਸ ਤੋਂ ਬਾਅਦ ਉਹ ਹੱਥਕੜੀ ਇਹਦੇ ਲੱਗ ਗਈ, ਸਾਲ ਅੰਦਰ ਰਿਹਾ। ਉਸ ਤੋਂ ਬਾਅਦ ਇਹਨੂੰ ਇੱਕ ਇੰਟਰਮ ਬੇਲ ਮਿਲ ਗਈ ਸੀ। ਹੁਣ ਇਹ ਰੈਗੂਲਰ ਬੇਲ ਵਾਸਤੇ, ਜਦੋਂ ਇੰਟਰਮ ਬੇਲ ਮਿਲਦੀ ਹੈ ਨਾ, ਤੁਹਾਨੂੰ ਰੈਗੂਲਰ ਬੇਲ ਜਿਹੜੀ ਉਹ ਹਾਸਲ ਕਰਨੀ ਹੁੰਦੀ ਹੈ, ਨਹੀਂ ਤਾਂ ਇੰਟਰਮ ਬੇਲ ਜਿਹੜੀ ਉਹ ਕੁਝ ਸਮੇਂ ਵਾਸਤੇ ਹੁੰਦੀ ਹੈ। ਤਾਂ ਰੈਗੂਲਰ ਬੇਲ ਜਦੋਂ ਲੈਣ ਗਿਆ ਤਾਂ ਉੱਥੇ ਪੰਜਾਬ ਸਰਕਾਰ ਨੇ ਦੇਖੋ ਬਖੂਬੀ, ਜਿੱਥੇ ਪੰਜਾਬ ਸਰਕਾਰ ਅੱਛਾ ਕਰਦੀ ਹੈ ਮੈਂ ਉਸਨੂੰ ਹਮੇਸ਼ਾ ਅੱਛਾ ਕਹਿਣਾ, ਉੱਥੇ ਨਾ ਬੜਾ ਠੋਕ ਕੇ ਵਿਰੋਧ ਕੀਤਾ, ਸਬੂਤ ਰੱਖੇ, ਸੀਸੀਟੀਵੀ ਰੱਖੀ ਕਿ ਕਿਸ ਤਰ੍ਹਾਂ ਬਿਨਾਂ ਸਿਕਿਉਰਿਟੀ ਦੇ, ਬਿਨਾਂ ਆਪਣੇ ਸਾਥੀਆਂ ਦੇ ਇਹ ਬੰਦਾ ਗੱਡੀ ਚੋਂ ਨਿਕਲਦਾ, ਗੱਡੀ ਇਹਦੀ ਨਿੱਜੀ ਆ, ਕਿਵੇਂ ਕੁਆਟਰ 'ਚ ਜਾਂਦਾ, ਉਸ ਤੋਂ ਬਾਅਦ ਉਹ ਭੱਜਦਾ, ਫਿਰ ਉਸ ਤੋਂ ਬਾਅਦ ਕਿਹਦੇ ਕੋਲ ਨਜਾਇਜ਼ ਹਥਿਆਰ ਬਰਾਮਦ ਹੁੰਦੇ ਕੁਆਟਰ 'ਚੋਂ। ਸੋ ਇਸ ਵਾਸਤੇ ਇਹ ਜ਼ਮਾਨਤ ਦਾ ਹੱਕਦਾਰ ਨਹੀਂ। ਤੇ ਜਿਹੜੇ ਜਸਟਿਸ ਸੀਗੇ ਜੀ, ਉਹ ਇਸ ਗੱਲ ਤੇ ਸਹਿਮਤ ਹੋਏ, ਮੁਤਫਿਕ ਹੋਏ। ਉਹਨਾਂ ਨੇ ਆਖਿਆ ਕਿ ਨਹੀਂ, ਅਸੀਂ ਤੁਹਾਨੂੰ ਰੈਗੂਲਰ ਬੇਲ ਨਹੀਂ ਦੇਵਾਂਗੇ। ਤਾਂ ਇਹਦਾ ਮਤਲਬ ਕਿ ਇੰਟਰਨ ਬੇਲ ਜਿਹੜੀ ਹੈ ਉਹ ਤੇ ਗਈ, ਤਾਂ ਕੀ ਹੁਣ ਉੱਤੇ ਚਾਰਾਜੋਈ ਕੀਤੀ ਜਾਏਗੀ? ਤੇ ਕੀ ਜੇ ਚਾਰਾਜੋਈ ਕੀਤੀ ਜਾਵੇਗੀ ਤਾਂ ਬਾਈ ਸਰਕਾਰ ਉਸੇ ਤਰ੍ਹਾਂ ਦਾ ਹੀ ਉੱਤੇ ਵਿਰੋਧ ਕਰੇਗੀ ਜਿਸ ਤਰ੍ਹਾਂ ਅੱਗੇ ਮਜੀਠੀਆ ਤੇ ਮੈਂ ਤੁਹਾਨੂੰ ਖਹਿਰੇ ਦਾ ਅੱਗੇ ਮਿਸਾਲਨ ਕੇਸ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਭੱਜੀ ਸੁਪਰੀਮ ਕੋਰਟ 'ਚ ਜਾਂਦੀ ਆ। ਬੀਤੇ ਦਿਨੀ ਵੀ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਇੱਕ ਮਾਯੂਸੀ ਮਿਲੀ ਸੀਗੀ। ਸੋ ਇਸ ਕਰਕੇ ਹੁਣ ਇਹ ਦੇਖਣਾ ਜ਼ਰੂਰੀ ਹੈ ਕਿ ਅਗਲਾ ਕਦਮ ਪ੍ਰਿਤਪਾਲ ਦਾ ਕੀ ਰਹੇਗਾ। ਤੁਹਾਡਾ ਮੈਂ ਮਾਨ ਰੱਖ ਲੈਣਾ, ਮੈਂ ਨਾ ਪ੍ਰਿਤ ਕਹਿਣਾ ਨਾ ਪ੍ਰੀਤ ਕਹਿਣਾ, ਪ੍ਰਿਤਪਾਲ ਜੀ ਕੁਝ ਵੀ। ਧੰਨਵਾਦ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।